ਨਵਜੋਤ ਸਿੰਘ ਸਿੱਧੂ ਜਦੋਂ ਤੋਂ ਜੇਲ੍ਹ ਤੋਂ ਬਾਹਰ ਆਏ ਨੇ, ਲਗਾਤਾਰ ਉਹਨਾਂ ਨੇ ਉਸ ਦਿਨ ਦਾ ਹੀ ਇੱਕ ਸੁਰ ਫੜਿਆ ਹੋਇਆ। ਕਹਿੰਦੇ ਸੁਰੱਖਿਆ ਬੜੀ ਘਟਾਤੀ ਮੇਰੀ, ਮੇਰੇ ਨਾਲ ਵੀ ਸਿੱਧੂ ਵਾਲੀ ਹੋ ਜੂਗੀ। ਫਿਰ ਸਿੱਧੂ ਮੂਸੇਵਾਲਾ ਦੇ ਘਰੇ ਜਾਂਦੇ ਨੇ, ਉੱਥੇ ਵੀ ਇਹੀ ਰਾਗ ਅਲਾਪਦੇ ਨੇ। ਤੇ ਅੱਜ ਪਟੀਸ਼ਨ ਤੇ ਸੁਣਵਾਈ ਹੋ ਕੇ ਸਰਕਾਰ ਨੂੰ ਨੋਟਿਸ ਗਿਆ ਜੀ, ਕੀ ਹੋ ਗਿਆ ਇਹ? ਹਾਂਜੀ ਦੇਖੋ, ਨਵਜੋਤ ਸਿੰਘ ਸਿੱਧੂ ਨੇ ਜੇਲ੍ਹ ਚੋਂ ਨਿਕਲਦਿਆਂ ਸਾਰੀ ਇਹ ਗੱਲ ਚੱਕ ਲਈ ਸੀ। ਤੁਹਾਨੂੰ ਯਾਦ ਹੋਏਗਾ ਪਹਿਲੇ ਦਿਨ ਹੀ, ਡੇ 1 ਜਦੋਂ ਰਿਹਾ ਹੋਏ ਸੀਗੇ, ਤਾਂ ਉਦੋਂ ਹੀ ਉਹਨਾਂ ਨੇ ਮੁੱਦਾ ਚੁੱਕ ਦਿੱਤਾ ਸੀਗਾ ਕਿ ਮੇਰੀ ਜਿਹੜੀ Z+ ਸਿਕਿਉਰਿਟੀ ਹੈ ਉਹ ਘਟਾ ਕੇ ਵਾਈ ਕਰ ਦਿੱਤੀ ਗਈ ਹੈ। ਕਿਉਂਕਿ ਕੈਟਾਗਰੀ ਹੁੰਦੀਆਂ ਨਾ, ਇਹ ਆਪਾਂ ਨੂੰ ਸਭਨਾਂ ਨੂੰ ਪਤਾ ਹੀ ਆ ਕਿ ਸੁਰੱਖਿਆ ਦਸਤੇ ਜਿਹੜੇ ਹੁੰਦੇ ਨੇ ਉਹ ਇਹ ਮਤਲਬ ਕਿ ਕੈਟਾਗਰੀ ਦੇ ਹਿਸਾਬ ਨਾਲ ਗਿਣਤੀ ਹੁੰਦੀ ਹੈ, ਉਸ ਹਿਸਾਬ ਦੇ ਨਾਲ ਹੀ ਸਾਰਾ ਕੁਝ ਚੱਲਦਾ ਹੈ। ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਾ ਕੇ ਇਹ ਗੱਲ ਕਹੀ ਆ ਕਿ ਬਾਈ ਮੈਨੂੰ ਕਈ ਵਾਰ ਜਾਨੋਂ ਮਾਰਨ ਦੀ ਧਮਕੀ ਮਿਲ ਚੁੱਕੀ ਆ, ਤੇ ਇਹੀ ਕਾਰਨ ਆ ਕਿ ਕੇਂਦਰ ਨੇ Z+ ਸਿਕਿਉਰਿਟੀ ਦਿੱਤੀ ਸੀਗੀ, ਤੇ ਇਸ ਕਰਕੇ ਬਈ ਹੁਣ ਥੋੜਾ ਜਿਹਾ ਇੱਧਰ ਖਿਆਲ ਕੀਤਾ ਜਾਵੇ। ਵੈਸੇ ਵੀ ਜੇ ਤੁਸੀਂ ਦੇਖੋਗੇ, ਹੁਣ ਇਹ ਪਤਾ ਨਹੀਂ ਇਤਫਾਕ ਹੈ ਜਾਂ ਕੀ ਹੋਰ ਹੈ ਕੁਛ, ਕਿ ਇਸ ਪਟੀਸ਼ਨ ਤੋਂ ਚੰਦ ਦਿਨ ਪਹਿਲਾਂ ਇਹ ਗੱਲ ਆਪਾਂ ਖਬਰਾਂ 'ਚ ਸੁਣੀ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਕੋਠੀ ਦੀ ਛੱਤ ਤੇ ਕੋਈ ਵਿਅਕਤੀ ਚੜ ਗਿਆ। ਜੀ। ਜਦੋਂ ਉਹਦੇ ਖਾਨਸਾਮਾ ਨੇ, ਰਸੋਈਏ ਨੇ ਵੇਖਿਆ ਤੇ ਉਹ ਕੰਬਲ ਦੀ ਬੁੱਕਲ ਮਾਰੀ ਬੰਦਾ ਨਾਲ ਦੀ ਨਾਲ ਨਿਕਲ ਗਿਆ। ਅਪ੍ਰੈਲ ਦੇ ਦਿਨਾਂ 'ਚ ਕੰਬਲ ਦੀ ਬੁੱਕਲ ਮਾਰਨੀ, ਇਹ ਵੀ ਬੜੀ ਅਜੀਬੋ ਗਰੀਬ ਗੱਲ। ਫਿਰ 7 ਵਜੇ ਜਦੋਂ ਦਿਨ ਖਲੋਤਾ ਹੁੰਦਾ ਹੈ ਗਰਮੀਆਂ 'ਚ, ਉਸ ਵੇਲੇ ਛੱਤ ਤੇ ਚੜ੍ਹਨਾ, ਤੇ ਕੋਠੀ ਦੀ ਛੱਤ ਤੇ ਬੰਦਾ ਚੜ ਕੇ ਤੇ ਯਕਦਮ ਉਤਰ ਜਾਵੇ ਐਡੀ ਵੱਡੀ ਕੋਠੀ ਤੇ ਬਿਨਾਂ ਪੌੜੀ ਤੋਂ। ਗੁਰਪ੍ਰੀਤ ਜੀ, ਇਹ ਵਾਕਿਆ ਮੈਨੂੰ ਲੱਗਦਾ ਕਿ ਉਹ ਬੰਦਾ ਬਹੁਤ ਜਿੱਦਾਂ ਕਹਿ ਲਓ ਜਿਮਨਾਸਟ ਕਰਦਾ ਹੋਏਗਾ ਸ਼ਾਇਦ। ਇਹ ਚਾੜ ਲਿਆ ਜਾਂ ਚੜ ਗਿਆ? ਚੜ ਗਿਆ ਹੋਊ ਜਾਂ ਚਾੜਿਆ ਗਿਆ ਹੋਊ? ਨਹੀਂ ਮੈਨੂੰ ਮੈਂ ਨਹੀਂ, ਦੇਖੋ ਮੈਂ ਨਹੀਂ ਕੁਛ ਕਹਿ ਸਕਦਾ। ਹੁਣ ਅਸੀਂ ਵੀ ਸਿੱਧੂ ਹੋਰਾਂ ਕੋ ਡਿਪਲੋਮੈਟ ਹੀ ਹੈ ਨਾ ਥੋੜੇ। ਅਸੀਂ ਹੁਣ ਕੀ ਕਹੀਏ, ਇਹ ਤਾਂ ਹੁਣ ਜਾਂਚ ਪੜਤਾਲ ਦਾ ਵਿਸ਼ਾ ਹੈ ਨਾ। ਜਿਵੇਂ ਡਿਪਲੋਮੈਟਿਕ ਆਨਸਰ ਇਹ ਦਿੰਦੇ ਨੇ, ਉਹਦੇ ਬਾਰੇ ਤਾਂ ਆਪਾਂ ਹੁਣ ਕੀ ਕਹਿ ਸਕਦੇ ਹਾਂ। ਗੱਲ ਇਹ ਆ ਕਿ ਇਹ ਆਪਣੇ ਆਪ ਦੇ ਵਿੱਚ ਇਤਫਾਕ ਹੈ ਜਾਂ ਕੁਛ ਹੋਰ ਹੈ, ਮੈਂ ਉਹਦੇ ਬਾਰੇ ਤਾਂ ਕੀ ਕਹਿ ਸਕਦਾ। ਪਰ ਉਹ ਹੈਰਾਨਗੀ ਤਾਂ ਹੁੰਦੀ ਹੈ ਨਾ ਕਿ ਸਿਕਿਉਰਿਟੀ ਇੰਨੀ ਹੋਵੇ ਤੁਹਾਡੇ ਘਰ ਦੇ। ਚਲੋ ਇਹ ਘਰ 'ਚ ਮੌਜੂਦ ਸੀ, ਇਹਨਾਂ ਦੇ ਕੋਲ ਹਾਲੇ ਵੀ 15-20 ਗਨਮੈਨ ਤਾਂ ਹੈਗੇ ਆ ਨਾ ਜੀ। ਤਾਂ ਤੁਸੀਂ ਦੱਸੋ ਵੀ ਕਿਸੇ ਨੇਤਾ ਦੀ ਕੋਠੀ ਦੀ ਛੱਤ ਤੇ ਕਿੱਦਾਂ ਕੋਈ ਚੱਲ ਗਿਆ? ਇਹ ਬੜੀ ਜਾਂਚ ਪੜਤਾਲ ਦਾ ਵਿਸ਼ਾ ਹੈ। ਤੇ ਏਡਾ ਕਿ ਯਕਦਮ ਨਜ਼ਰ ਪਈ, ਕੰਬਲ ਬਲੇਟਿਆ ਬੰਦਾ ਯਕਦਮ ਉੱਤਰ ਕੇ ਭੱਜ ਗਿਆ। ਫਿਰ ਕਿਸੇ CCTV ਕੈਮਰੇ 'ਚ ਹੁਣ ਤੱਕ ਪੁਲਿਸ ਨੇ ਪੜਤਾਲ ਕੀਤੀ, ਕਿਉਂ ਨਹੀਂ ਆ ਰਿਹਾ ਉਹ? ਪਰ ਦੂਸਰੇ ਪਾਸੇ ਮੇਰਾ ਇਹ ਮੰਨਣਾ ਹੈ ਕਿ ਸਿੱਧੂ ਬਹੁਤ ਕਹਿ ਲਓ ਕਿ ਇਸ ਵੇਲੇ ਨਾਮਚੀਨ ਲੀਡਰ ਨੇ, ਤੇ ਜੇ ਉਹਨਾਂ ਦੀ ਸਿਕਿਉਰਿਟੀ ਰਿਵਿਊ ਕਰਕੇ ਨਜ਼ਰ ਆਉਂਦਾ ਹੈ ਕਿ ਹਾਂ ਬਾਈ ਇਹਨਾਂ ਦੀ ਸਿਕਿਉਰਿਟੀ ਜਿਹੜੀ ਆ ਹੋਰ ਮਜ਼ਬੂਤ ਕੀਤੀ ਜਾਣੀ ਚਾਹੀਦੀ ਆ, ਤਾਂ ਉਹ ਕਰਨ ਦੇ ਵਿੱਚ ਕੋਈ ਹਰਜ਼ ਵੀ ਨਹੀਂ ਹੈ, ਕਿਉਂਕਿ ਜਾਨ ਮਾਲ ਦੀ ਹਿਫਾਜ਼ਤ ਜਿਹੜੀ ਹੈ ਉਹ ਸਟੇਟ ਦਾ ਫਰਜ਼ ਹੈ ਜੀ।